अस्सलाम वालेकुम, सत श्री अकाल। पंजाबी लहर की टीम जिवें तुहानूं पता वा पंजाब दे उन्हां बजुर्गां नूं मिल के जिन्हां ने 1947 की वंड वेखी, वो हालात वेखे, उन्हां दीयां कहानियां नूं तुहाडे तक रखी दा कि किस तरह के हालात सन, की होया। तो उस तो बाद जिहड़े विछड़े परिवार ने, पिछड़ियां फैमिलियां ने, उन्हां नूं भी आपस दे विच इंटरैक्ट उन्हां दे कॉन्टैक्ट कराउण दी कोशिश करी दी है ते काफ़ी हद तक आपां कामयाब होईदा वा। काफ़ी सारे लोगों नाल जिहड़े एक दूजे दे कॉन्टैक्ट भी करवा चुके हैं। इसी तरह के एक बजुर्ग होर साडे नाल मौजूद ने जिन्हां दे कुछ रिलेटिव रिश्तेदार उधर ने, उन्हां नाल आपसी कॉन्टैक्ट नहीं है। आप इस वीडियो की राही कोशिश भी करांगे उन्हां तक रसाई दी ते इन्हां बजुर्गों के नाल उन्हां दा आपस दे विच राबता बनाउण दी। ते इन्हां दी पुछदे इन्हां दी स्टोरी, इन्हां दी कहानी, इन्हां दे रिश्तेदारां दे बारे, इन्हां दी ज़ुबानी। अस्सलाम वालेकुम बाबा जी। वालेकुम सलाम जी। की हाल जी? ठीक ठाक हो? ठीक ठाक है, शुक्र। की नाम तुहाडा? मेरे खुशी मोहम्मद है जी। खुशी मोहम्मद। हाँ जी। ते अब्बा जी दा? चानन जी। चानन। हाँ जी। ते बरादरी किहड़ी अपनी? शेख। शेख। इत्थे कित्थे रहिंदे जे फैसलाबाद? इत्थे रहिंदे 83 पिंड च। 83 सत्याने रोड ते? नहीं जी, पैसे रोड से। अच्छा अच्छा, मकबूलपुर। शान 83। हाँ ठीक ठीक ठीक। 83 रहने जिथे। ते पिछों कित्थों आए जो उठ के? ਅਸੀਂ ਆਏ ਤਾਂ ਹੈਗੇ ਜੀ ਜੋਧਾ ਮੁਸਲਮਾਨਾਂ ਚੋਂ। ਜੋਧਾ ਮੁਸਲਮਾਨਾ। ਹਾਂਜੀ। ਅੱਛਾ, ਉੱਥੇ ਸੀ ਪਿੰਡ ਆਪਣਾ ਜੋਧਾ ਮੁਸਲਮਾਨਾ। ਹਾਂਜੀ। ਕਿਹੜੇ ਜ਼ਿਲ੍ਹੇ 'ਚ? ਲੁਧਿਆਣੇ 'ਚ। ਲੁਧਿਆਣਾ। ਤਹਿਸੀਲ ਪਤਾ ਨਹੀਂ ਕਿਹੜੀ ਤਹਿਸੀਲ ਦਾ ਨਹੀਂ ਪਤਾ। ਹਾਂ, ਲੁਧਿਆਣੇ ਹੋਣੀ ਹੈ। ਲੁਧਿਆਣਾ ਹੀ ਹੋਣੀ। ਜੋਧਾ ਮੁਸਲਮਾਨਾ। ਹਾਂਜੀ। ਤੇ ਉੱਥੇ ਹੋਰ ਵੀ ਕੋਈ ਜੋਧਾ ਹੈਗੇ ਲਾਗੇ ਜਿਹਦਾ ਨਾਮ ਮੁਸਲਮਾਨਾ, ਉਹ ਸਿੱਖਾਂ ਦੀ ਵੀ ਜੋਧਾ ਹੋਣੀ ਆ ਫਿਰ? ਨਹੀਂ ਜੀ, ਉਹ ਇੱਧਰ ਵੀ ਹੈਗੇ ਜੋਧਾ ਮੁਸਲਮਾਨ, ਇੱਥੇ ਪਾਕਿਸਤਾਨ ਵੀ ਹੈਗੇ, ਉੱਧਰ ਹੈਗੇ, ਇੱਥੇ ਵੀ। जब हिंदुस्तान से पाकिस्तान में सीगा ना उस वे उस टाइम में इतने ब्याह के लैके हिंदुस्तान नागरे पिंड चो। नागरा पिंड कितने? नागरा टोबे कोल। अच्छा अच्छा, इत्थों विआहण आए? हाँ, इत्थों ब्याह के लैके। अच्छा, ये दसो भी अपना उम्र तुहाडी उदों किन्नी होनी है? 10-12 साल की होनी है जदों वंड होई है। हाँ जी। होश ही माड़ी चंगी? हाँ, आपदे नहीं जानदा जो बाहर का कोई पता नहीं। सानूं लकोई रखते हैं अगले। वो शाम ਨੂੰ ਸਾਨੂੰ ਛੱਡ ਕੇ ਗਏ ਸੀ ਕੰਪ 'ਚ। ਮਾਰ ਕੁਟਾਈ ਮੈਂ ਨਹੀਂ ਵੇਖੀ ਕਿ ਅਗਲੇ ਕੀਤੀ ਕਿ ਨਹੀਂ ਕੀਤੀ। ਸਾਨੂੰ ਸਭ ਕੰਪ ਛੱਡ ਕੇ ਗਏ ਜਿਵੇਂ ਉਹਦੇ ਤੁਸੀਂ। ਕੌਣ ਛੱਡ ਗਿਆ ਕੰਪ 'ਚ? ਆਡੀ ਗੁਆਢੀ ਪਿੰਡ ਦੇ? ਪਿੰਡ ਦੇ ਸਿੱਖਾਂ ਦੇ ਘਰ? ਹਾਂ ਜੀ। ਅੱਗੇ ਸਿੱਖਾਂ ਕੋਲ ਰਹਿੰਦੇ ਰਹੇ ਨਾ, ਆਡੀ ਗੁਆਢੀਆਂ ਦੇ। ਅਸੀਂ ਥੋੜੇ ਘਰ ਸੀਗੇ, ਉਹ ਬਹੁਤ ਸੀਗੇ। ਲੁਕ ਲਾ ਕੇ ਰਹਿਣਾ। ਉਹਨੇ ਵੀ ਸਾਨੂੰ 10 ਹਜ਼ਾਰ ਤੋਂ ਪੜਾਇਆ ਸੀ। ਅੱਛਾ, ਜਿਹੜੇ ਪਿੰਡ ਦੇ ਤੁਹਾਡੇ ਸਿੱਖਾਂ ਸੁੱਖਾਂ ਦੇ ਘਰ ਸੀ ਉਹੀ ਛੱਡ ਕੇ ਗਏ ਤੁਹਾਨੂੰ? ਉਹੀ ਛੱਡ ਕੇ ਗਏ। ਤੇ ਪਿੰਡ 'ਚ ਕੋਈ ਦੁਕਾਨ ਨਹੀਂ ਹੈਗੀ ਕਿਸੇ ਦੀ? ਦੁਕਾਨਾਂ ਸੀਗੀਆਂ, ਮੈਂ ਕਿਹੜਾ ਜਾਣਦਾ ਜੀ ਕਿਸੇ ਨੂੰ। ਨਹੀਂ, ਨਾ ਕਿਸੇ ਦਾ ਨਹੀਂ ਯਾਦ। ਘਰ ਬਾਹਰ ਜਿਹੜਾ ਸਮਾਨ ਸੀ ਨਾ, ਉਹ ਸਾਡਾ ਸਾਰਾ ਗੁਆਂਢੀ ਨੇ ਘਰ ਰੱਖਿਆ ਹੋਇਆ। ਇਹ ਨਹੀਂ ਮੈਨੂੰ ਹੋਸ਼ ਹੈ। ਉਹ ਨਹੀਂ ਲੈ ਕੇ ਆਏ ਫਿਰ? ਉਹ ਕਹਿੰਦੇ ਉਹ ਲੈ ਜਾਓ ਚੱਕ ਕੇ। ਉਹ ਮਾਂ ਤੇ ਸਾਡੇ ਪਿਓ ਗਏ, ਉਹ ਫੇਰਾ ਮਾਰ ਕੇ ਆਏ ਤੇ ਉਹ ਕਹਿੰਦੇ ਆ ਸਮਾਨ ਪਿਆ ਤੁਹਾਡਾ ਲੈ ਜਾਓ। ਉਹ ਮਾਲ ਤੁਹਾਡਾ ਕਹਿੰਦੇ ਹੁਣ ਫੇਰ ਲੈ ਜਾਵਾਂਗੇ ਦੂਏ ਫੇਰੇ। ਅਗਲੇ ਬੰਦੇ ਵੀ ਹੌਸਲੇ ਵਾਲੇ ਸੀਗੇ ਸਾਰੇ। ਫੇਰ ਨਾ ਗਏ ਨਾ ਵਾਢੀ ਤੇ ਲਿਆਂਦਾ। ਤੇ ਫਿਰ ਉੱਥੋਂ ਕੈਂਪ 'ਚ ਛੱਡ ਗਏ ਤੁਹਾਨੂੰ? ਹਾਂ ਜੀ, ਕੈਂਪ ਛੱਡ ਗਏ। ਤੇ ਪਤਾ ਉਹ ਤੁਹਾਡੇ ਪਿੰਡ ਘਰ ਕਿੰਨੇ ਸੀ ਮੁਸਲਮਾਨਾਂ ਦੇ? ਘਰ ਤਾਂ ਬਥੇਰੇ ਸੀ ਜੀ, ਹੁਣ ਮੈਂ ਤਾਂ ਆਪਣੇ ਨਹੀਂ ਜਾਣਦਾ, ਥੋੜੀ ਉਮਰ ਸੀ। ਤੇ ਤੁਹਾਡੇ ਉਹ ਪਿੰਡ ਵਾਲੇ ਜੋਧਾ ਮੁਸਲਮਾਨ ਵਾਲੇ ਇੱਧਰ ਕਿੱਥੇ ਕਿੱਥੇ ਬੈਠੇ ਆ ਗਏ, ਕੋਈ ਪਤਾ? ਇੱਥੇ ਫੈਸਲਾਬਾਦ ਹੀ ਬੈਠੇ ਆ ਜੀ, ਦਾਣਾ ਹੋ ਗਏ। ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਉਹ ਦਾਣਾ ਜਿਵੇਂ ਕਣਕ ਦਾ ਛੱਟਾ ਦੇ ਦੀ ਹੈ ਨਾ, ਛੱਟਾ ਮੁਲਕ ਦਾ ਆ ਗਿਆ। ਕੋਈ ਭਾਈ ਕਿਤੇ ਬੈਠਾ, ਕੋਈ ਇੱਕ ਦੋ ਇੱਥੇ ਹੈਗੇ, ਇੱਕ ਦੋ ਹੋਰ ਕਿਤੇ ਹੈਗੇ ਨਾ। ਆਪਾਂ ਉਹ ਰਿਸ਼ਤੇਦਾਰਾਂ ਕੋ ਆਏ, ਵੱਖੋ ਵੱਖੀ ਥਾਂ ਸਾਰੇ ਵੱਖੋ ਵੱਖ ਹੋ ਗਏ। ਉਹ ਤੁਹਾਡੇ ਪਿੰਡ ਜੋਧਾ ਮੁਸਲਮਾਨ ਵਾਲੇ ਸਾਰੇ ਕੋਈ ਕਿਤੇ ਜਿੱਥੇ ਕੋਈ ਰਿਸ਼ਤੇਦਾਰ ਸੀ ਕਿਸੇ ਦਾ, ਉਸ ਪਾਸੇ ਨੂੰ ਇਕੱਠੇ ਹੋ ਗਏ। ਅੱਛਾ, ਇਸ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਦੇ ਹਾਲਾਤ ਦਾ ਕੋਈ ਪਤਾ ਕਿਵੇਂ ਸੀ? ਉਹ ਤੁਹਾਡੇ ਪਿੰਡ ਠੀਕ ਸੀ, ਸਕੂਨ ਸੀ, ਅਮਨ ਸੀ? ਹਾਂ ਜੀ, ਅਮਨ ਸੀ। ਸਾਡੀ ਦੁਨੀਆ ਠੀਕ ਠਾਕ ਤੋਂ ਬਸ ਸੀ। ਕਿੱਥੇ ਪੜ੍ਹਦੇ ਹੋ ਤੁਸੀਂ? ਪੜ੍ਹਦੇ ਕੋਈ ਨਹੀਂ ਸੀ। ਕੀ ਕਰਦੇ ਹੋ? ਜ਼ਿਮੀਂਦਾਰਾ ਕਰਦੇ ਸੀ। ਕਿੱਧਰ ਸੀ ਜ਼ਮੀਨ ਆਪਣੀ? ਜ਼ਮੀਨ ਸੀ ਪਿੰਡ ਦੇ ਲੈਂਦੇ ਪਾਸੇ। ਕਿੰਨੀ ਸੀ ਜ਼ਮੀਨ? ਜ਼ਮੀਨ ਹਿੱਸੇ ਤੇ ਵਾਹੁੰਦੇ ਸੀ ਲੋਕਾਂ ਦੀ। ਅੱਛਾ, ਆਪਣੀ ਨਹੀਂ ਸੀ ਹੈਗੀ? ਆਪਣੀ। ਅੱਛਾ ਅੱਛਾ, ਕਿਹਦੀ ਵਾਹੁੰਦੇ ਸੀ ਜ਼ਮੀਨ? ਇਹ ਵੀ ਨਹੀਂ ਪਤਾ? ਇਹ ਨਹੀਂ ਪਤਾ ਕਿਹਦੀ ਵਾਹੁੰਦੇ ਸੀ। ਵਾਹੁੰਦੇ ਕਿਸੇ ਦੀ ਜ਼ਮੀਨ? ਹਾਂ, ਜ਼ਮੀਨ ਵਾਹੁੰਦੇ। ਉਹ ਫਿਰ ਸਾਰੀ ਗੱਲ ਜਿਹੜੇ ਪਿੰਡ ਦੇ ਹੋਣੇ ਸਰਦਾਰ ਉਹਨਾਂ ਦੀ ਹੋਣੀ? ਹਾਂ, ਉਹਨਾਂ ਦੀ ਜ਼ਮੀਨ ਵਾਹੁੰਦੇ ਸੀ। ਠੀਕ ਠੀਕ। ਅੱਛਾ, ਤੇ ਤੁਹਾਡੇ ਦੱਸਦੇ ਹੋ ਤੁਸੀਂ ਵੀ ਕੋਈ ਰਿਸ਼ਤੇਦਾਰ ਵੀ ਨਹੀਂ ਲੱਭਦੇ ਉਦੋਂ ਦੇ ਵਿਛੜੇ? ਕਿੱਥੇ ਨਹੀਂ ਰਹਿੰਦੇ? ਕਿੱਥੇ ਲੱਭਦੇ ਜੀ, ਕੋਈ ਨਾ। ਕੌਣ ਸੀ ਤੁਹਾਡੇ ਰਿਸ਼ਤੇਦਾਰ? ਕੌਣ ਨੇ ਰਿਸ਼ਤੇਦਾਰ ਜੀ? ਯੂਸਫ ਆ ਤੇ ਅਨਾਇਤ ਹੈ। ਉਹ ਕੋਈ ਕਿਤੇ ਬੈਠਾ, ਕਦੇ ਉਹਨਾਂ ਕੋਲ ਜਾਂਦੇ, ਕਦੇ ਕਿਤੇ ਪਾਸੇ। ਨਹੀਂ, ਜਿਹੜੇ ਤੁਸੀਂ ਆਉਂਦੇ ਹੋ ਨਾ ਮਲੇਰਕੋਟਲੇ ਕੋ, ਤੁਹਾਡੇ ਮਾਮੇ? ਤੁਹਾਡੇ ਮਾਮੇ ਸਾਡੇ ਜੀ, ਬਖਸ਼ੀ ਦੇ ਮੁੰਡੇ ਨੇ। ਉਹਦਾ ਕੀ ਨਾਂ ਉਹਨਾਂ ਦਾ? ਬਖਸ਼ੀ ਉਹਦੇ ਪਿਓ ਦੇ ਨਾਂ ਬਖਸ਼ੀ ਉਹਦੇ ਨਾਂ। ਇੱਕ ਦੇ ਨਾਂ ਹੈਗਾ
ਰੱਤੂ ਰਤੂ ਇੱਕ ਨੂੰ ਰੱਤੂ ਇੱਕ ਨੂੰ ਫਤਿਹ ਹੈ ਉਹ ਤੁਹਾਡੇ ਮਾਮੇ ਲੱਗਦੇ? ਮਾਮੇ ਲੱਗਦੇ ਨੇ। ਤੇ ਉਹ ਆਉਂਦੇ ਨਹੀਂ ਨੇ ਇੱਥੇ ਮਿਲਣ ਫਿਰ ਤੁਹਾਨੂੰ? ਇੱਥੇ ਆਏ ਸੀ ਮੰਮੀ ਤੇ ਬਾਬਾ ਮੇਰੇ ਤੇ ਉਹ ਸਾਡੇ ਘਰ ਹੀ ਨਹੀਂ ਆਇਆ, ਉਹ ਲੱਭੇ ਹੀ ਨਹੀਂ ਹੈ। ਫਿਰ ਮੁੜ ਕੇ ਪਿੱਛੇ ਨਾਨੀ ਸਾਡੀ ਆਉਂਦੀ ਰਹੀ 3-4 ਫੇਰੇ ਮਾਰ ਕੇ 6-7 ਫੇਰੇ ਮਾਰ ਕੇ ਗਈ ਆ। ਨਾਨੀ ਤੁਹਾਡੀ ਉਧਰ ਰਹਿੰਦੀ ਸੀ? ਉਧਰ ਰਹਿੰਦੀ ਜਿੰਦੀ ਸੀ ਨਾ ਜ਼ਿਆਦਾ, ਉਹ 6-7 ਫੇਰੇ ਮਾਰ ਕੇ ਗਈ ਆ। ਤੇ ਉਸ ਤੋਂ ਬਾਅਦ ਕੋਈ ਰਾਬਤਾ ਨਹੀਂ? ਕੋਈ ਰਾਬਤਾ ਨਹੀਂ। ਅੱਗੇ ਸਾਡੇ ਖਸ ਖੁਸ ਵੀ ਜਾਂਦੇ ਸੀਗੇ, ਉਧਰ ਵੀ ਖਸ ਆ ਜਾਂਦੇ ਸੀਗੇ। ਹੁਣ ਜਦ ਵਿਚਾਰੀ ਉਹ ਮਰ ਗਈ, ਉਹ ਖਸ ਵੀ ਬੰਦ ਹੋ ਗਏ ਤੇ ਹੁਣ ਜਾਣੇ ਬੰਦ ਹੋ ਗਏ। ਇਹ ਪਤਾ ਮਲੇਰਕੋਟਲੇ ਰਹਿੰਦੇ ਕਿੱਥੇ ਆ? ਮਲੇਰਕੋਟਲੇ ਹੀ ਰਹਿੰਦੇ ਆ ਜੀ। ਇਹ ਨਹੀਂ ਪਤਾ ਵੀ ਕਿਹੜਾ ਮਹੱਲਾ, ਗਲੀ ਕਿਹੜਾ ਮਹੱਲਾ? ਨਾ ਜੀ ਗਲੀ ਮਹੱਲੇ ਦਾ ਕੋਈ ਪਤਾ ਨਹੀਂ। ਤੁਹਾਡੀ ਮਾਂ ਦਾ ਕੀ ਨਾਂ? ਪਰਸੀਨੀ ਸੀ। ਪਰਸੀਨੀ? ਹਾਂ। ਤੇ ਪਰਸੀਨੀ ਦੇ ਭਰਾ ਸੀ ਫਤਿਹ ਹੋਣੀ? ਹਾਂ ਫਤਿਹ ਨਹੀਂ। ਠੀਕ। ਚਲੋ ਹੋ ਸਕਦਾ ਕੋਈ ਵੀਡੀਓ ਵੇਖਣ ਉੱਥੋਂ ਮਲੇਰਕੋਟਲੇ ਵਾਲੇ ਕੋਲ ਲੱਭ ਜੇ ਤੁਹਾਡਾ ਰਿਸ਼ਤੇਦਾਰ ਵੀ। ਹਾਂ ਰੱਤੂ ਫਤਿਹ ਇਹ ਨਾਂ ਸੀ ਜੀ। ਤੇ ਤੁਹਾਡੇ ਕੋਲ ਹੈ ਕੋ ਆਪਣਾ ਜਿਹਨਾਂ ਨੂੰ ਆਪਣਾ ਨੰਬਰ ਦੇਣਾ ਹੋਵੇ, ਮੋਬਾਈਲ ਨੰਬਰ ਹੈਗਾ ਕੋ? ਨਹੀਂ ਮੇਰੇ ਕੋਲ ਤਾਂ ਤੁਹਾਡੇ ਮੁੰਡਿਆਂ ਦਾ ਜਾਂ ਭਤੀਏ ਕਿਸੇ ਦਾ? ਉਹ ਤਾਂ ਹੈਗਾ। ਅੱਛਾ ਚਲੋ ਮੈਂ ਲੈ ਕੇ ਵਿੱਚ ਲਿਖ ਦੇਵਾਂਗੇ ਨੰਬਰ ਬਜ਼ੁਰਗਾਂ ਦਾ। ਜੇ ਕੋਈ ਇਹਨਾਂ ਨਾਲ ਇਹਨਾਂ ਦਾ ਕੋਈ ਰਿਸ਼ਤੇਦਾਰ ਵਿਛੜਿਆ ਰਿਸ਼ਤੇਦਾਰ ਇਹਨਾਂ ਦੇ ਮਾਮਿਆਂ ਚੋਂ ਕੋਈ ਇਹਨਾਂ ਨਾਲ ਰਾਬਤਾ ਕਰਨਾ ਚਾਹਵੇ ਤੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਜੇ ਕੋਈ ਉਹਨਾਂ ਜੋ ਜਿੰਦਾ ਹੋਵੇ। ਤੇ ਹੋਪਫੁਲੀ ਉਹਨਾਂ ਦੇ ਜਿਹੜੇ ਇਹਨਾਂ ਦੇ ਮਾਮੇ ਉਹਨਾਂ ਦੇ ਕੋਈ ਬੱਚੇ ਜਿੰਦੇ ਹੀ ਹੋਣਗੇ। ਹਾਂ ਅੱਗੇ ਫੇਰੇ ਮਾਰ ਕੇ ਗਏ। ਕਦੋਂ ਆਏ ਸੀ? ਅਸੀਂ ਜੀ ਜਦ ਹਿੰਦੁਸਤਾਨ ਤੇ ਪਾਕਿਸਤਾਨ ਬਣੀ ਜਾਂਦੇ ਨਹੀਂ ਮਾਮੇ ਤੁਹਾਡੇ ਕਦੋਂ ਮਿਲਣ ਆਏ? ਮਾਮੇ ਸਾਡੇ ਇੱਕ ਤਾਂ ਜਦ ਗਜ਼ਰ ਪਿਆ ਦੋ ਫੱਤੂ ਤੇ ਇੱਥੇ ਰਹਿੰਦਾ ਰਿਹਾ। ਅਮਨ ਹੋਏ ਤੇ ਗਿਆ ਫਿਰ ਬਾਅਦ ਚ ਗਿਆ? ਹਾਂ ਬਾਅਦ ਚ ਗਿਆ। ਇੱਥੇ ਦੁੱਧ ਦਾ ਵੇਚਦਾ ਸੀ ਸਾਡੇ ਕੋਲ, ਮੈਂ ਜਾਣਦਾ ਚੰਗਾ ਭਲਾ। ਤੇ ਇੱਥੇ ਸਾਡੇ ਫਸਲ ਦੁੱਧ ਵੇਚਣ ਉਹਨੇ ਅੰਮ੍ਰਿਤਸਰ ਸੀ ਆਏ ਸੀ ਪਹਿਲਾਂ ਫਿਰ ਜਾਣੇ ਕਮਾ ਕੇ ਲੈ ਜਾਣੇ ਤੇ ਸਾਨੂੰ ਖਿਲਾਉਣ ਵਾਲੇ। ਫਿਰ ਜਦ ਗਜ਼ਰ ਪਿਆ ਫਿਰ ਉੱਧਰ ਚਲੇ ਗਏ। ਮੇਰੇ ਵੀ 2 ਭਰਾ ਉੱਧਰ ਗਏ ਸੀ, ਇੱਕ ਗਫੂਰ ਗਿਆ ਸੀ ਇੱਕ ਜੂਰ ਗਿਆ ਸੀ, ਉਹ ਮਾਮੇ ਕੋਲ ਰਹਿ ਗਏ ਸੀ। ਅੱਛਾ। ਫਿਰ ਜਦ ਅਮਨ ਹੋਇਆ ਨਾ ਫਿਰ ਉਹ ਸਾਡੇ ਕੋਲ ਆਏ। ਉਨੀ ਦੇਰ ਉੱਥੇ ਰਹੇ? ਉਨੀ ਦੇਰ ਉੱਥੇ ਰਹੇ। ਕਿੰਨੇ ਸਾਲਾਂ ਬਾਅਦ ਆਏ? ਉਹ ਆਏ ਮੇਰੇ ਘਰ ਜਿਸ ਵੇਲੇ ਸਵਾਰ ਕੇ ਅਮਨ ਹੋ ਗਿਆ ਨਾ 6-7 ਸਾਲ ਮੇਰੇ ਖਿਆਲ ਆਏ ਹੋਏ। 6-7 ਸਾਲਾਂ ਬਾਅਦ? ਹਾਂ ਜਦ ਅਮਨ ਹੋ ਗਿਆ ਟਿਕਟਕਾ ਹੋ ਗਿਆ ਨਾ ਹਿੰਦੂ ਜਾਣੀ ਆਉਣੀ ਹੋ ਗਈ ਹਿੰਦੁਸਤਾਨ ਤੇ ਪਾਕਿਸਤਾਨ ਦੀ ਮਾਲਸਾ ਮੁੜ ਕੇ ਉਸ ਵੇਲੇ ਅਸੀਂ ਆਏ ਹੋਏ। ਅੱਛਾ ਉਹ ਤੋਂ ਬਾਅਦ ਆਏ। ਅੱਛਾ ਉਦੋਂ ਦੇ ਹਾਲਾਤਾਂ ਦਾ ਨਹੀਂ ਤੁਹਾਨੂੰ ਯਾਦ ਵੀ ਕੀ ਹੋਇਆ ਕਿਵੇਂ ਹੋਇਆ? ਉਹ ਨਹੀਂ ਵੇਖਿਆ ਕੀ ਹਾਲਾਤ ਹੋਇਆ ਕੀ ਨਹੀਂ, ਅੱਖੀ ਨਹੀਂ ਦੇਖੇ ਕੀ ਉਹ ਰਾਤੋਂ ਰਾਤ ਸਾਨੂੰ ਛੱਡ ਕੇ ਪਿੰਡ ਵਾਲੇ ਉਹ ਕੈਂਪ ਜਾ ਕੇ ਗੱਡੀਆਂ ਆਈਆਂ, ਕੈਂਪ 'ਚ ਬੈਠੇ ਰਹੇ। ਕੋਈ ਲੱਭਣੇ ਫਿਰ ਕੈਂਪ 'ਚ ਕੋਈ ਗੱਡੀਆਂ ਵੱਢਦੀਆਂ ਕਈ ਆਹ ਹੋ ਗਈਆਂ, ਸੁਣਦੇ ਹੀ ਰਹੇ ਸਾਰਾ ਕੁਝ ਸੁਣਦੇ ਰਹੇ। ਹਾਂ ਵੀ ਆਹ ਡੋਗਰਾਂ ਦੀ ਗੱਡੀ ਆ ਗਈ, ਆਹ ਆ ਗਈ, ਫਲਾਂ ਤੋਂ ਮੁਸਲਮਾਨ ਦੀ ਵੱਢੀ ਗਈ, ਆਹੀ ਕੁਝ ਸੁਣਦੇ ਰਹੇ। ਠੀਕ। ਅੱਖਾਂ ਨਾਲ ਹੀ ਦੇਖਿਆ ਵੀ ਕਿਹੜੀ ਗੱਡੀ ਵੱਢੀ ਹੈ ਕਿਹੜੀ ਨਹੀਂ ਵੱਢੀ। ਅੱਛਾ ਪਿੰਡ 'ਚ ਉਦੋਂ ਤੁਹਾਡੇ ਜਦੋਂ ਕੋ 12 ਸਾਲਾਂ ਦੇ ਤੁਸੀਂ ਉਦੋਂ ਹੋਸ਼ ਹੋਣੀ ਮਾੜੀ ਚੰਗੀ, ਕੋਈ ਮੇਲਾ ਮੂਲਾ ਵੀ ਲੱਗਦਾ ਪਿੰਡ ਦੇ ਲਾਗੇ ਕਿਤੇ? ਰੋਸ਼ਨੀ ਲੱਗਦੀ ਲੁਧਿਆਣੇ। ਕੀ ਲੱਗਦੀ ਸੀ? ਰੋਸ਼ਨੀ। ਉਹ ਕੀ ਹੁੰਦੀ? ਆ ਮੇਲਾ ਜਿਵੇਂ ਹਿੰਦੂ ਤੇ ਮੁਸਲਮਾਨਾਂ ਨਹੀਂ ਲੱਗਦਾ ਇੱਥੇ ਸਾਡੇ। ਤੇ ਜਾਂਦੇ ਹੁੰਦੇ ਉੱਥੇ? ਨਹੀਂ ਉਹ ਬੜੇ ਤਾਂ ਜਾਂਦੇ ਹੁੰਦੇ, ਉਹ 6-7 ਦਿਨ ਦੀ ਬੜੀ ਹੁੰਦੀ। ਸੁਣਿਆ ਹੈ ਵੀ ਤੇ ਰੋਸ਼ਨੀ ਸੁਣਿਆ ਹੀ ਹੈ। ਸੁਣਿਆ ਹੈ ਲੁਧਿਆਣੇ ਵੀ ਇਹ ਸੁਣਿਆ ਵੀ ਰੋਸ਼ਨੀ ਲੱਗਦੀ ਬੜੀ ਭਾਰੀ, ਬੜੇ ਸਾਰੇ ਮੁਲਕੋਂ ਆਉਂਦੇ ਜਾਂਦੇ ਸੀ। ਜਿਵੇਂ ਨਨਕਾਣੇ ਆਪਣੇ ਆਉਂਦੇ ਜਾਂਦੇ ਨੇ ਐਵੇਂ ਜਿੱਦਾਂ ਉੱਥੇ ਐਵੇਂ ਸਾਰੇ ਮੁਲਕਾਂ ਦੇ ਆਉਂਦੇ ਜਾਂਦੇ। ਅੱਛਾ ਜੇ ਆਪਣੇ ਕੋਈ ਰਿਸ਼ਤੇਦਾਰਾਂ 'ਚ ਕੋਈ ਵਹਿੰਦਾ ਹੋਵੇ ਤਾਂ ਉਹਨਾਂ ਨੂੰ ਕੀ ਸੁਣਾ ਦੇਣਾ? ਆਪਣੇ ਮਾਮਿਆਂ ਦੇ ਮੁੰਡਿਆਂ 'ਚ ਮਾਮਿਆਂ ਦਾ ਕੋਈ ਜਿੰਦਾ ਹੋਵੇ? ਆਹ ਜਿੰਦਾ ਹੋਵੇ ਤਾਂ ਕੋਈ ਦੇਖ ਲੈ ਮੂੰਹ ਇੱਕ ਮੈਂ ਤਾਂ ਸਰ ਗਿਆ। ਤੁਸੀਂ ਕਿੰਨੇ ਭਰਾ ਜਿੰਦੇ ਜੇ? ਅਸੀਂ 6 ਜਿੰਦੇ, 7ਵਾਂ ਮਰ ਗਿਆ। ਤੇ ਮਿਲਣ ਦੀ ਹੈ ਉਹਨਾਂ ਨੂੰ ਤਾਂ? ਹਾਂ ਜੀ ਹੈ। ਮਿਲ ਪੈਣ ਜੇ ਜਿੰਦੇ ਜੀਦੇ? ਹਾਂ। ਤੁਹਾਡੇ ਕਿੰਨੇ ਬੱਚੇ ਅੱਗੋਂ? ਮੇਰੇ ਬੱਚੀਆਂ ਸੀਗੀਆਂ 6 ਤੇ ਬੱਚਾ ਕੋਈ ਨਹੀਂ। ਬੱਚਾ ਕੋਈ ਨਹੀਂ। ਸ਼ਾਦੀ ਕਰਤੀ ਸਾਰੀਆਂ ਦੀ? ਹਾਂ। ਇਹ ਬਜ਼ੁਰਗ ਨੇ ਅਬਦੁਲ ਰਸ਼ੀਦ ਸਾਹਿਬ, ਇਹਨਾਂ ਦੇ ਨੇ ਮਾਮੇ ਉੱਧਰ ਮਲੇਰਕੋਟਲੇ। ਜੇ ਉਹਨਾਂ 'ਚ ਕੋਈ ਜਿੰਦਾ ਹੋਵੇ ਤੇ ਤੁਸੀਂ ਵੇਖਿਆ ਬਜ਼ੁਰਗਾਂ ਦੀ ਤਾਂ ਕਿ ਅੱਜ ਵੀ ਉਹਨਾਂ ਨੂੰ ਆਪਣੇ ਮਾਮਿਆਂ ਨੂੰ ਤੇ ਮਿਲਣ ਦੀ, ਤੇ ਜੇ ਉਹਨਾਂ 'ਚ ਕੋਈ ਜਿੰਦਾ ਹੋਵੇ ਤਾਂ ਜ਼ਰੂਰ ਅਸੀਂ ਨੰਬਰ ਦੇਵਾਂਗੇ ਵਿੱਚ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰਿਓ ਤਾਂ ਕਿ ਜਿਹੜੇ 70-71 ਵਰ੍ਹਿਆਂ ਦੇ ਵਿਛੜੇ ਨੇ ਆਪਸ 'ਚ ਮਿਲ ਸਕਣ। ਚਲੋ ਇਸ ਨਿੱਕੀ ਜੀ ਕੋਸ਼ਿਸ਼ ਨਾਲ ਹੋ ਸਕਦਾ ਇਹਨਾਂ ਬਜ਼ੁਰਗਾਂ ਦੇ ਥਰੂ ਜਿਹੜੇ ਉਹ ਪਹੁੰਚੇ ਜਾਣ ਅਤੇ ਉਹ ਉਹਨਾਂ ਦੇ ਕੋਈ ਇਹਨਾਂ ਦੇ ਰਿਲੇਟਿਵ ਜਿਹੜੇ ਵਾ ਹੋਪਫੁਲੀ ਮਿਲ ਜਾਣਗੇ ਅਤੇ ਆਪਸ ਦੇ ਵਿੱਚ ਇਹਨਾਂ ਦੇ ਰਵਾਬਤ ਹੋ ਸਕਣਗੇ। ਅਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹੀਦਾ ਕਿ ਲੋਕ ਇੱਕ ਦੂਜੇ ਨੂੰ ਮਿਲ ਸਕਣ, ਇਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਦੇ ਰਹੀਦਾ। ਹੁਣ ਜਾਣਦਾ ਹੀ ਕੋਈ ਨਹੀਂ, ਇਹ ਹੈ ਹੀ ਕੋਈ ਨਹੀਂ, ਉਹਨੂੰ ਜਾਨਵਰ ਲੱਗ ਹੀ ਹੁੰਦਾ।
ਇਹ ਸਟੋਰੀਜ਼ ਕਰਨ ਦਾ ਮਕਸਦ ਵੀ ਹੈ ਕਿ ਇਹ ਲੋਕ ਜਿਹੜੇ ਅੱਜ ਵੀ ਉਹਨਾਂ ਆਪਣੇ ਰਿਸ਼ਤੇਦਾਰਾਂ ਨੂੰ, ਅਜ਼ੀਜ਼ਾਂ ਨੂੰ, ਆਪਣੇ ਜੰਮਣ ਪੌਣ ਵੇਖਣਾ ਚਾਹੁੰਦੇ, ਉਹਨਾਂ ਨੂੰ ਮਿਲਣਾ ਚਾਹੁੰਦੇ, ਇਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖਣ ਦਾ ਮਕਸਦ ਵੀ ਹੈ ਕਿ ਇੱਕ ਦੂਜੇ ਤੱਕ ਇਹਨਾਂ ਦੇ ਰਾਬਤੇ ਬਣ ਸਕਣ। ਤੇ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੀ ਕੋਈ ਨਵੀਂ ਵੀਡੀਓ ਲੈ ਕੇ, ਫਿਰ ਮਿਲਾਂਗੇ। ਰੱਬ ਰਾਖਾ।